ਇੱਕ ਛੋਟਾ ਸਾਡਾ ਭਰਾ ਸੀਗਾ, ਅੱਛਾ ਉਹਨੂੰ ਚਾਦਰ ਜੀ ਬਣ ਕੇ ਨਹਿਰ 'ਚ ਸਿੱਟਿਆ। ਆਪਣੇ ਭਰਾ ਨੂੰ, ਸਕੇ ਭਰਾ ਨੂੰ? ਸਕੇ ਭਰਾ ਨੂੰ। ਅਸੀਂ ਕੀ ਕਰਦੇ, ਮਜਬੂਰ, ਸਾਡੇ ਕੋਲ ਹੈ ਹੀ ਕੁਛ ਨਹੀਂ ਸੀ, ਨਾ ਕਵਰ ਕੱਢਣ ਨੂੰ, ਨਾ ਕੋਈ ਲੈਣਾ ਨਾ ਦੇਣਾ। ਅੱਛਾ, ਨਹਿਰ 'ਚ ਸਿੱਟਿਆ। ਮਾਈ ਬਾਪ ਜਿਹੜੇ ਆ ਉਹ ਕਹਿੰਦੇ ਸੀ ਤੁਸੀਂ ਇੱਥੇ ਰੱਖ ਜਾਓ ਤੇ ਉਹ ਗੱਡੀ ਆਊਗੀ ਲੈ ਜਾਊਗੀ। ਅਸੀਂ ਇਹ ਦਫਨਾਏ ਵੀ ਨਹੀਂ, ਉਹ ਤਾਂ ਐਵੇਂ ਕਹੀਏ ਉੱਥੇ ਰੱਖ ਕੇ ਹੀ ਛੱਡ ਆਏ? ਛੱਡਿਆ ਹੈ। ਉਹਨੂੰ ਕਹਿੰਦੇ ਤੁਰੋ, ਕਾਫਲਾ ਤੁਰੇ ਬਈ। ਉਹ ਸਮਾਂ ਜਦੋਂ ਅੱਖਾਂ ਦੇ ਸਾਹਮਣੇ ਆਉਂਦਾ ਨਾ, ਬਰਦਾਸ਼ਤ ਨਹੀਂ ਹੁੰਦਾ। ਬਰਦਾਸ਼ਤ। ਹੁਣ ਵੇਖੇ ਨਾ, ਉਹ ਚਾਰ ਬੰਦੇ ਜੋ ਨਗਾਉਂਦੇ ਆ ਤੇ ਉਹ ਉਹਨੂੰ ਤਲਵਾਰ ਨਾਲ ਵੜਦੇ ਆ। ਮੁਰਜ਼ਿਆਂ ਨਾਲ ਭਰਦੇ, ਮੈਂ ਆਪ ਅੱਖਾਂ ਨਾਲ ਵੇਖੇ ਸਰ ਜੀ। ਅੱਛਾ, ਉਹ ਵੜ ਕੇ ਖੂਹ ਦੇ ਵਿੱਚ ਸਿੱਟੀ ਆਉਂਦੇ ਸੀ ਦੇ, ਜਾਂ ਢੇਰ ਲਾਈ ਆਉਂਦੇ ਸੀ ਦੇ। ਉਹਨੇ ਤੁਹਾਨੂੰ ਦੱਸਿਆ ਵੀ ਔਰਤਾਂ ਜਿਹੜੀਆਂ ਨਾ, ਉਹ ਛੋਟਿਆਂ ਬੱਚਿਆਂ ਨੂੰ ਸਰਾਂ ਦੇ ਵਿੱਚ ਬੰਨ੍ਹਦੀਆਂ ਸੀ ਵੀ ਇਹ ਸਾਡੇ ਸਾਹਮਣੇ ਨਾ ਮਾਰਨ, ਅਸੀਂ ਮਰ ਜਾਵਾਂਗੇ। ਔਰਤਾਂ ਨੇ ਬਰਦਾਸ਼ਤ ਨਹੀਂ ਕੀਤਾ ਵੀ ਬੱਚਾ ਮੇਰਾ ਮੇਰੇ ਸਾਹਮਣੇ ਵੱਢਿਆ ਜਾਵੇ। ਹਾਂਜੀ, ਮੈਂ ਆਪ ਦੇਖਿਆ ਅੱਖਾਂ ਨਾਲ, ਸਰ ਦੇ ਵਿੱਚ ਬੰਨ੍ਹ ਕੇ ਉਤੋਂ ਮੂਸੜੀ ਜੀ ਬੰਨ੍ਹ ਦਿੱਤੀ ਪਿਆਰਾ। ਉਹਨੇ ਕਿਹਾ ਨਹੀਂ, ਇਹਨਾਂ ਨਾਲ ਰਲ ਕੇ ਖਾਧਾ ਹੋਇਆ। ਅੱਛਾ, ਉਹ ਫਿਰ ਸਾਨੂੰ ਕਾਬਲੇ ਛੱਡ ਗਈ ਹੈ ਸਰਦਾਰ। ਹਾਂਜੀ। अस्सलाम वालेकुम, सत श्री अकाल। लਹਿੰਦੇ ਅਤੇ ਚੜ੍ਹਦੇ ਪੰਜਾਬ ਦੀਆਂ ਸਾਂਝਾਂ ਨੂੰ ਲੈ ਕੇ ਅੱਜ ਅਸੀਂ ਪਹੁੰਚੇ ਹਾਂ ਪਿੰਡ ਨਾਨਕਪੁਰ। ਪਿੰਡ ਨਾਨਕਪੁਰ ਜੋ ਜ਼ਿਲ੍ਹਾ ਖਾਨੇਵਾਲ ਦੇ ਵਿੱਚ ਹੈ। 72 ਸਾਲ ਗੁਜ਼ਰਨ ਦੇ ਬਾਵਜੂਦ ਵੀ ਇਸ ਪਿੰਡ ਦੇ ਵਾਸੀ ਆਪਣੇ ਨਾਮ ਦੇ ਨਾਲ ਅੱਜ ਵੀ ਨਾਨਕਪੁਰੀਆ ਲਗਾਉਂਦੇ ਹਨ। ਔਰ ਇਸੇ ਹੀ ਗੱਲ ਕਾਰਨ ਅਸੀਂ ਇੱਕ ਲੰਬਾ ਪੈਂਡਾ ਕਰਕੇ ਇਸ ਪਿੰਡ ਆਏ ਹਾਂ। ਅੱਜ ਦੀ ਇਹ ਵੀਡੀਓ ਉਹਨਾਂ ਬਜ਼ੁਰਗਾਂ ਦੇ ਨਾਮ ਜਿਨ੍ਹਾਂ ਨੇ 1947 ਵਿੱਚ ਨਾਨਕਪੁਰ ਤੋਂ ਚੜ੍ਹਦੇ ਪੰਜਾਬ ਵੱਲ ਹਿਜਰਤ ਕੀਤੀ। ਆਓ ਵੇਖਦੇ ਹਾਂ ਪਿੰਡ ਦੀਆਂ ਗਲੀਆਂ ਤੇ ਗੱਲਬਾਤ ਸਾਂਝੀ ਕਰਦੇ ਹਾਂ ਪਿੰਡ ਵਾਸੀਆਂ ਦੇ ਨਾਲ। ਠੀਕ ਹੈ ਜੀ, ਬਿਲਕੁਲ ਅੱਲਾ ਦਾ ਕਰਮ ਹੈ। ਬਾਬਾ ਜੀ ਨਾਂ ਕੀ ਜੇ ਤੁਹਾਡਾ? ਮੇਰਾ ਨਾਮ ਬਸ਼ੀਰ ਅਹਿਮਦ ਹੈ ਜੀ। ਬਸ਼ੀਰ ਅਹਿਮਦ। ਹਾਂਜੀ। ਵਲਦ ਗੁਲਾਮ ਕਾਦਰ। ਗੁਲਾਮ ਕਾਦਰ। ਹਾਂਜੀ। ਤੇ ਤੁਹਾਡਾ ਜਨਮ ਕਿਹੜੀ ਜਗ੍ਹਾ ਦਾ ਵਾ? ਜਨਮ ਕੁੜਿਆਲ। ਕੁਲਿਆਲ। ਕੁੜਿਆਲ ਧਰਮਕੋਟ ਦੇ ਨੇੜੇ ਸੀ। ਧਰਮਕੋਟ। ਹਾਂਜੀ। ਤੇ ਧਰਮਕੋਟ ਕਿਹੜਾ ਜ਼ਿਲ੍ਹਾ ਪੈਂਦਾ? ਫਿਰੋਜ਼ਪੁਰ। ਫਿਰੋਜ਼ਪੁਰ। ਹਾਂਜੀ। ਤੇ ਮਤਲਬ ਕਿ ਤੁਸੀਂ ਉਧਰੋਂ ਆਏ ਹੋ? ਹਾਂਜੀ। ਚੜ੍ਹਦੇ ਪੰਜਾਬ 'ਚ। ਹਾਂਜੀ। ਤੇ ਹੁਣ ਇਸ ਵੇਲੇ ਆਪਾਂ ਕਿਹੜੇ ਪਿੰਡ 'ਚ ਬੈਠੇ ਹਾਂ? ਇਹ ਨਾਨਕਪੁਰ ਹੈ ਜੀ। ਨਾਨਕਪੁਰ ਖਾਨੇਵਾਲ। ਖਾਨੇਵਾਲ। ਅੱਛਾ। ਤੇ ਉੱਥੇ ਜਿਹੜਾ ਤੁਹਾਡਾ ਪਿੰਡ ਹੈਗਾ ਸੀ, ਹਾਂਜੀ, ਉੱਥੇ ਕੌਣ ਕੌਣ ਰਹਿੰਦੇ ਸੀ? ਹਿੰਦੂ ਮੁਸਲਮਾਨ ਸਾਰੇ ਰਹਿੰਦੇ ਸੀਗੇ? ਉੱਥੇ ਜੀ ਸਾਡੀਆਂ 9 ਪੱਤੀਆਂ ਸੀ, ਮਤਲਬ 9-20 ਲਾ ਲਓ। ਹਾਂਜੀ, 9 ਗਲੀਆਂ ਲਾ 9 ਲਓ। ਪੱਤੀਆਂ ਸਿੱਖਾਂ ਦੀਆਂ ਸੀ ਅੱਛਾ।
10ਵੀਂ ਸਾਡੀ ਸੀ। ਅੱਛਾ, ਹਾਂਜੀ, ਠੀਕ ਹੋ ਗਿਆ। ਲੇਕਿਨ ਉਹਨਾਂ ਦੇ ਸ਼ਾਬਾਸ਼ ਹੈ, ਸਾਨੂੰ ਉਹਨਾਂ ਨੇ ਜਿਵੇਂ ਵੀ ਰੱਖਿਆ ਪਿਆਰ ਨਾਲ ਰੱਖਿਆ, ਐਵੇਂ ਕਹੀਏ। ਅੱਛਾ। ਜੇ ਅਸੀਂ ਉਹਨਾਂ ਨੂੰ ਕੁਝ ਕਹਿਤਾ ਉਹਨਾਂ ਨੇ ਬਰਦਾਸ਼ਤ ਕੀਤਾ, ਜੇ ਉਹਨਾਂ ਕੋ ਕੋਈ ਸਾਡੇ ਕੋਲ ਜ਼ਿਆਦਤੀ ਉਹਨਾਂ ਨੇ ਮਤਲਬ ਬਰਦਾਸ਼ਤ। ਭਰਾਵਾਂ ਵਾਲੀ ਗੱਲ ਸੀ। ਬਿਲਕੁਲ। ਅੱਛਾ, ਤੇ ਤੁਹਾਡਾ ਹੁਣ ਇਸ ਵੇਲੇ ਤੁਹਾਡੀ ਉਮਰ ਕਿੰਨੀ ਕੁ ਹੈਗੀ ਹੈ? ਮੇਰੀ ਉਮਰ 87-88 ਸਾਲ ਹੈ ਜੀ। ਤੇ ਉੱਥੇ ਤੁਹਾਡਾ ਆਪਸੀ ਵਸੇਬ ਕਿਦਾਂ ਦਾ ਸੀ? ਜ਼ਾਹਰਾ ਤੁਸੀਂ ਸਿਰਫ ਥੋੜੇ ਜਿਹੇ ਮੁਸਲਮਾਨ ਵੀਰ ਸੀਗੇ, ਬਾਕੀ ਸਾਰੇ ਸਿੱਖ ਭਰਾ ਸੀਗੇ, ਤੇ ਆਪਸ ਦੇ ਵਿੱਚ ਤੁਸੀਂ ਕਿਦਾਂ ਈਦਾਂ ਤੇ ਸ਼ਬਰਾਤਾਂ ਤੇ ਵਿਸਾਖੀਆਂ ਤੇ ਆਣਾ ਜਾਣਾ ਹੈ ਸੀਗਾ? ਬਿਲਕੁਲ ਆਣਾ ਜਾਣਾ। ਅਸੀਂ ਜਿਹੜੇ ਸਿੱਖ ਸੀ ਨਾ, ਅੱਛਾ ਸਾਡੇ ਵੱਡਿਆਂ ਦੇ ਨਾਲ ਖਾਂਦੇ ਰਹੇ ਆ ਅੱਛਾ ਰੋਟੀ ਪਾਣੀ। ਅੱਛਾ ਇੱਕ ਸਿੱਖ ਸੀ ਦਾ ਮਤਲਬ ਉਹ ਲਾ ਲਓ ਜਿਹੜਾ ਹੁੰਦਾ ਵਰਦੀ ਪਾਈ ਹੁੰਦੀ। ਅੱਛਾ ਹਾਂਜੀ ਫੌਜੀ। ਹਾਂਜੀ, ਉਹ ਫੌਜੀ, ਤੇ ਉਹਨੇ ਨਾ ਮੈਂ ਰੱਖੀ ਹੋਈ ਸੀ। ਅੱਛਾ ਤੇ ਜਿਹੜੇ ਸਾਡੇ ਵੱਡੇ ਸੀ ਨੇ ਉਹ ਉਹਦੇ ਕੋਲ ਜਾ ਕੇ ਖਾਣਾ ਖਾਂਦੇ ਸੀ, ਕਦੇ ਉਹ ਆ ਜਾਂਦਾ ਸੀ। ਅੱਛਾ। ਬਿਲਕੁਲ ਉਹਨਾਂ ਨੇ ਕੋਈ ਨਹੀਂ ਇਹੋ ਜਿਹੀ ਕੀਤੀ ਸੀ ਵੀ ਅਸੀਂ ਸਿੱਖਾਂ ਤੇ ਤੁਸੀਂ ਮੁਸਲਮਾਨ ਆ, ਅੱਛਾ ਐਵੇਂ ਕਹੀਏ। ਅੱਛਾ, ਉੱਥੇ ਜਿਹੜੇ ਸਿੱਖ ਰਹਿੰਦੇ ਸੀ ਕੋਈ ਪਤਾ ਕਿ ਉਹ ਕੌਣ ਸੀ? ਸੰਧੂ ਸੀ, ਢਿੱਲੋਂ ਸੀ, ਕਿਹੜੀ ਬਰਾਦਰੀ ਦੇ ਸਿੱਖ ਜ਼ਿਆਦਾ ਸੀ? ਨਹੀਂ ਕੋਈ ਪਤਾ ਨਹੀਂ। ਅੱਛਾ, ਕੋਈ ਨਾਮ ਚੇਤੇ ਉਹਨਾਂ ਦੇ? ਨਹੀਂ ਕੋਈ ਚੇਤੇ ਨਹੀਂ। ਪਿੰਡ ਦਾ ਕੋਈ? ਪਹਿਲਾਂ ਚੇਤੇ ਸੀ, ਜਦੋਂ ਥੋੜੇ ਚਿਰ ਭੁੱਲ ਗਏ, ਹੁਣ ਹਾਂ ਉਮਰ ਵੀ ਤੇ ਹੁਣ ਹੋਈ। ਭੁੱਲ ਗਏ। ਤੇ ਉਹਨਾਂ ਦਾ ਕੋਈ ਨੰਬਰਦਾਰ ਦਾ ਪਤਾ ਕੌਣ ਸੀਗਾ ਉਸ ਵੇਲੇ? ਹਾਂਜੀ, ਨੰਬਰਦਾਰ ਸਰਦਾਰ ਕਹਿੰਦੇ ਸੀ, ਪਤਾ ਨਹੀਂ ਕਿਹੜਾ ਜੀ ਉਹ। ਅੱਛਾ ਅੱਛਾ ਹਾਂਜੀ ਅੱਛਾ। ਜਿਹੜੇ ਪਿੰਡ 'ਚ ਤੁਸੀਂ ਤੁਹਾਡਾ ਜਨਮ ਹੋਇਆ, ਪੈਦਾ ਹੋਏ ਜਿੱਥੇ, ਹਾਂਜੀ ਉੱਥੇ ਆਲ ਦੁਆਲ ਦੇ ਪਿੰਡਾਂ ਦੇ ਨਾਮ ਪਤਾ ਕਿਹੜੇ ਕਿਹੜੇ ਸੀ? ਹਾਂਜੀ, ਕਿਹੜੇ ਕਿਹੜੇ ਪਿੰਡ ਸੀ? ਨਿਹਾਲਗੜ੍ਹ, ਨਿਹਾਲਗੜ੍ਹ, ਤਲਵੰਡੀ ਤਲਵੰਡੀ, ਤੇ ਨੂਰਪੁਰਾ। ਨੂਰਪੁਰਾ। ਹਾਂਜੀ, ਅੱਛਾ, ਤੇ ਧਰਮਕੋਟ। ਧਰਮਕੋਟ ਹੋ ਗਿਆ ਜੀ। ਅੱਛਾ, ਤੇ ਇਸੇ ਤਰ੍ਹਾਂ ਜਦੋਂ ਕੋਈ ਵਿਆਹ ਸ਼ਾਦੀ ਹੋਣੀ, ਹਾਂਜੀ, ਜ਼ਾਹਰਾ ਜੰਜਾਂ ਜਾਣੀਆਂ ਉੱਥੇ, ਤੇ ਇਕੱਠਾ ਹੀ ਸਾਰਾ? ਇਕੱਠੇ ਹੀ ਆ ਜਾ। ਅੱਛਾ। ਉਹ ਜਾਂਦੇ ਰਹੇ ਆ, ਮਤਲਬ ਘੋੜਿਆਂ ਤੇ। ਘੋੜਿਆਂ ਤੇ ਆ। ਘੋੜਿਆਂ ਤੇ ਬਰਾਤ ਜਾਂਦੀ ਰਹੀ ਹੈ। ਅੱਛਾ ਅੱਛਾ। 47 ਵਿੱਚ ਜਿੱਦਾਂ ਤੁਸੀਂ ਦੱਸਿਆ ਕਿ ਸਾਰਾ ਕੁਝ ਬੜਾ ਜ਼ਬਰਦਸਤ ਚੱਲ ਰਿਹਾ ਸੀ। 47 ਦੇ ਵਿੱਚ ਜਿਹੜੀ ਆ ਨਾ, ਮੈਂ ਆਪਣੀਆਂ ਅੱਖਾਂ ਨਾਲ ਵੇਖਿਆ, ਔਰਤਾਂ ਜਿਹੜੀਆਂ ਨਾ, ਉਹ ਬੱਚੇ ਜਿਹੜੇ ਆ ਨਾ, ਸਰਦਿਆਂ ਬੂਝਿਆਂ 'ਚ ਉਹਨਾਂ ਨੇ ਬੰਨ੍ਹ ਕੇ ਉੱਤੋਂ ਬੰਨ੍ਹ ਦਿੱਤਾ। ਅੱਛਾ। ਅੱਗੇ ਮਾਰਦੇ ਸੀ ਨਾ ਸਿੱਖ, ਅੱਛਾ ਉਹ ਤਲਾਸ਼ੀ ਲਈ ਜਾਂਦੇ ਸੀ ਤੇ 4-4 ਬੰਦੇ ਕਰਕੇ ਗਾਂ ਕੱਢਦੇ ਸੀ ਪੁਲ ਤੋਂ ਦੀ, ਅੱਛਾ ਤੇ ਉਹ ਗਾਂ ਮਾਰੀ ਜਾਂਦੇ ਸੀ। ਅੱਛਾ। ਉਹਨਾਂ ਚਿਰ ਨੂੰ ਰੱਬੋਂ ਹੀ ਨਾ ਲੈਣ ਕੋਲਦੀ ਜਾਂਦੀ ਸੀ। ਅੱਛਾ। ਗੱਡੀ ਆ ਗਈ, ਗੱਡੀ ਵਿੱਚ ਸੀ ਮੁਸਲਮਾਨ, ਉਹ ਸੂਬੇਦਾਰ ਵੱਡਾ ਹੀ ਸੀਗਾ। ਅੱਛਾ। ਉਹਨੇ ਆਉਂਦਿਆਂ ਹੀ ਨਾ ਉਹਨੇ ਕਿਹਾ ਵੀ ਤਸੱਲਾ ਰੱਖੋ, ਤਸੱਲਾ ਰੱਖੋ। ਅੱਛਾ। ਫਿਰ ਉਹ ਭੱਜ ਭੁੱਜ ਗਏ। ਅੱਛਾ। ਹਾਂਜੀ, ਫਿਰ ਉਹ ਸਾਨੂੰ ਨਾ ਹਿਫਾਜ਼ਤ ਕਾਫਲੇ ਦੀ ਸੂਰਤ 'ਚ ਲਿਆਇਆ ਉਹ। ਅੱਛਾ। ਹਾਂਜੀ। ਅੱਛਾ, ਤੇ ਪਹਿਲੇ ਤੁਸੀਂ ਦੱਸ ਰਹੇ ਸੀ ਕਿ ਸਾਰਾ ਕੁਝ ਵਧੀਆ ਸੀ, ਫਿਰ ਇੱਕਦਮ ਤੁਹਾਨੂੰ ਪਿੰਡ ਤੋਂ ਉਠਾਇਆ ਗਿਆ ਜਾਂ ਤੁਸੀਂ ਆਪ ਉੱਠੇ? ਨਹੀਂ, ਸਾਨੂੰ ਉਠਾਇਆ ਗਿਆ ਜੀ ਵੀ ਉੱਠ ਖੜੋ। ਹਮਲਾ ਕੀਤਾ ਉਹਨਾਂ ਨੇ? ਨਹੀਂ, ਹਮਲਾ ਕੋਈ ਨਹੀਂ ਕੀਤਾ। ਅੱਛਾ, ਕੋਈ ਨਹੀਂ ਕੀਤਾ, ਪਿਆਰ ਨਾਲ। ਪਿਆਰ ਨਾਲ ਗਏ। ਅਸੀਂ ਸਾਨੂੰ ਇਹ ਸੀ, ਕਹਿੰਦੇ ਸੀ ਸਵੇਰੇ ਜਾਂ ਪਰਸੋਂ ਆ ਜਾਣਾ ਤੁਸੀਂ। ਅਸੀਂ ਜਿਹੜਾ ਸਮਾਨ ਸੀ ਦਾ ਉਹ ਮਤਲਬ ਜੰਨੇ ਲਾ ਕੇ ਕੁੰਜੀਆਂ ਉਹਨਾਂ ਨੂੰ ਦੇ ਆਏ ਸਿੱਖਾਂ ਨੂੰ। ਅੱਛਾ, ਆਪ ਦੇ ਆਏ ਕਿ ਅਸੀਂ ਆਣਾ ਵਾਪਸ? ਹਾਂਜੀ, ਅਸੀਂ ਆਣਾ ਵਾਪਸ। ਹਾਂਜੀ, ਥੋੜਾ ਬਹੁਤਾ ਲਿਆਏ ਸੀ। ਅੱਛਾ। ਹਾਂਜੀ। ਫਿਰ ਮਤਲਬ ਅਸੀਂ ਗਾਂ ਜਦੋਂ ਵੱਢੀ ਜਾਂਦੇ ਸੀ ਨਾ, ਉਹ ਭੱਜ ਗਏ, ਫਿਰ ਸਿੱਖ ਭੱਜ ਗਏ ਉਦੋਂ। ਅੱਛਾ। ਉਹਨੂੰ ਖੂਹ 'ਚ ਸੁੱਟੀ ਜਾਂਦੇ ਸੀ, ਕੋਈ ਢੇਰੀਆਂ ਲਾਈ ਜਾਂਦੇ ਸੀ। ਕਿਉਂ? ਬਸ ਫਿਰ ਵੀ ਕੋਈ ਵਜ੍ਹਾ ਤੇ ਹੋਣੀ ਆ, ਮਤਲਬ ਐਵੇਂ ਤੇ ਕੋਈ ਨਾ ਨਹੀਂ ਨਾ ਕੋਈ ਵਜ੍ਹਾ, ਉਹਨਾਂ ਦੀ ਹੁਕੂਮਤ ਜੋ ਸੀਗੀ ਬਾਹਰ ਉਧਰ। ਨਹੀਂ, ਪਹਿਲੇ ਜਦੋਂ ਤੁਸੀਂ ਕਹਿੰਦੇ ਸੀ ਕਿ ਸਾਰੀਆਂ ਨਹੀਂ, ਉਹ ਫਿਰ ਬਾਹਰ ਆ ਗਏ ਨਾ, ਅਸੀਂ ਤਲਵੰਡੀਆਂ 'ਚ ਆ ਗਏ ਨਾ। ਅੱਛਾ। ਉੱਥੋਂ ਉੱਠ ਕੇ ਆ ਗਏ, ਉਹ ਸਾਨੂੰ ਉਹਨਾਂ ਨੇ ਕੁਝ ਨਹੀਂ ਕਿਹਾ। ਮਤਲਬ ਆਪਣੇ ਪਿੰਡ ਵਾਲਿਆਂ ਨੇ ਕੁਛ ਨਹੀਂ ਕਿਹਾ, ਨਾ। ਬਾਹਰ ਦੇ ਲੋਕਾਂ ਨੇ ਕੀਤਾ? ਨਹੀਂ ਬਣਾਂਗੇ ਕੋਈ। ਜਦੋਂ ਅਸੀਂ ਤਲਵੰਡੀ ਆਏ ਨਾ, ਕਸੂਰ ਉਦੋਂ ਇਹ ਹਮਲਾ ਹੋਇਆ। ਅੱਛਾ। ਫਿਰ ਉਹ ਮਤਲਬ ਨਾ ਉਹ ਰੁਕ ਗਿਆ, ਤੇ ਉਹ ਫਿਰ ਸਾਨੂੰ ਬਾਹਰ ਤੇ ਕਾਫਲਾ ਲਿਆ। ਤੇ ਕਿੱਦਾਂ ਆਏ ਤੁਸੀਂ? ਟ੍ਰੇਨ ਤੇ ਆਏ ਜਾਂ? ਨਹੀਂ, ਅਸੀਂ ਕਸੂਰੋਂ ਆ ਕੇ ਨਾ ਉਸ ਜੀ ਚੜੇ ਆ, ਤੇ ਉੱਥੇ ਮੇਰਾ ਮਾਈ ਬਾਪ ਵੀ ਫੌਤ ਹੋ ਗਿਆ ਸੀ ਕਸੂਰ ਹੀ। ਅੱਛਾ। ਹਾਂਜੀ। 47 ਦੇ ਵਿੱਚ? ਹਾਂ 47 ਦੇ ਵਿੱਚ? ਹਾਂਜੀ, ਉੱਥੇ ਹੀ ਵੰਡ ਵੇਲੇ? ਬਿਮਾਰੀ ਨਾਲ। ਅੱਛਾ, ਬਿਮਾਰੀ ਨਾਲ ਫੌਤ? ਹਾਂਜੀ, ਬਿਮਾਰੀ ਨਾਲ। ਅੱਛਾ ਅੱਛਾ। ਫਿਰ ਅਸੀਂ ਕੋਈ 12-14 ਜੀ ਜਿਹੜੇ ਆ ਨਾ, ਉਹ ਅਸੀਂ ਤੁਰ ਕੇ ਆਏ ਆ। ਅੱਛਾ। ਹਾਂਜੀ, ਮਾਲ ਲਿਆਏ ਉਧਰੋਂ, 8-7 ਊਠ ਲਿਆਏ ਸੀ ਤੇ 6-7 ਜੋਗਾਂ ਲਿਆਏ ਸੀ। ਅੱਛਾ। ਫਿਰ ਉਹ ਜਿਹੜੇ ਸਿੱਖ ਇੱਥੇ ਰਹਿੰਦੇ ਸੀ ਨਾ, ਇੱਥੇ ਹੁੰਦਾ ਸੀ ਚੌਕੀਦਾਰ,
ਅੱਛਾ ਤੇ ਉਹਨੂੰ ਦੇ ਗਏ ਜੋਗੋਂ 4। ਅੱਛਾ। ਸਾਨੂੰ ਉਹਨਾਂ ਨੇ ਦੱਸ ਦਿੱਤਾ। ਅਸੀਂ ਆਦਾ ਰਾਤ ਨੂੰ ਜਾ ਕੇ ਖੋਲ ਲਿਆਏ। ਉਹ ਹਾਲ ਕਰਦੇ ਰਹਿ ਗਿਆ, ਅਸੀਂ ਕਾਬੂ ਕਰ ਲਿਆ। ਹਾਂਜੀ। ਅੱਛਾ, ਇਹ ਦੱਸੋ ਕਿ 47 'ਚ ਤੁਸੀਂ ਦੱਸਿਆ ਕਿ ਜਦੋਂ ਵੰਡ ਹੋਈ ਤੁਹਾਡੇ ਮਾਤਾ ਪਿਤਾ, ਤੁਹਾਡੇ ਮਾਂ-ਬਾਪ ਜਿਹੜੇ ਨੇ ਉਹ ਵਬਾ ਕਾਰਨ, ਬਿਮਾਰੀ ਕਾਰਨ ਉੱਥੇ ਹੀ ਜਿਹੜਾ ਹੈ ਉਹ ਦਮ ਤੋੜ ਗਏ, ਉੱਥੇ ਹੀ ਉਹਨਾਂ ਦਾ ਇੰਤਕਾਲ ਹੋ ਗਿਆ। ਹਾਂਜੀ। ਤੇ ਉਹ ਵੇਲਾ ਤੁਸੀਂ ਮਤਲਬ ਕਿਸ ਤਰ੍ਹਾਂ ਬਰਦਾਸ਼ਤ ਕੀਤਾ ਕਿ ਤੁਹਾਡੇ ਮਾਂ ਪਿਓ ਤੁਹਾਡੇ ਅੱਖਾਂ ਦੇ ਸਾਹਮਣੇ ਵਬਾ ਦੇ ਰਾਹੀਂ ਜਾਂ ਬਿਮਾਰੀ ਦੇ ਰਾਹੀਂ? ਕੀ ਕਰਦੇ, ਇੱਕ ਛੋਟਾ ਸਾਡਾ ਭਰਾ ਸੀਗਾ। ਅੱਛਾ। ਉਹਨੂੰ ਚਾਦਰ ਜੀ ਬਣ ਕੇ ਨਹਿਰ 'ਚ ਸਿੱਟਿਆ। ਆਪਣੇ ਭਰਾ ਨੂੰ, ਸਕੇ ਭਰਾ ਨੂੰ? ਸਕੇ ਭਰਾ ਨੂੰ। ਅਸੀਂ ਕੀ ਕਰਦੇ, ਮਜਬੂਰ, ਸਾਡੇ ਕੋਲ ਹੈ ਹੀ ਕੁਛ ਨਹੀਂ ਸੀ, ਨਾ ਕਵਰ ਕੱਢਣ ਨੂੰ, ਨਾ ਕੋਈ ਲੈਣਾ ਨਾ ਦੇਣਾ। ਅੱਛਾ। ਨਹਿਰ 'ਚ ਸਿੱਟਿਆ। ਮਾਈ ਬਾਪ ਜਿਹੜੇ ਆ ਉਹ ਕਹਿੰਦੇ ਸੀ ਤੁਸੀਂ ਇੱਥੇ ਰੱਖ ਜਾਓ ਤੇ ਉਹ ਗੱਡੀ ਆਊਗੀ ਲੈ ਜਾਊਗੀ। ਅਸੀਂ ਇਹ ਦਫਨਾਏ ਵੀ ਨਹੀਂ, ਉਹ ਤਾਂ ਐਵੇਂ ਕਹੀਏ ਉੱਥੇ ਰੱਖ ਕੇ ਹੀ ਛੱਡ ਆਏ। ਛੱਡਿਆ ਹੈ। ਉਹਨੂੰ ਕਹਿੰਦੇ ਤੁਰੋ, ਕਾਫਲਾ ਤੁਰੇ ਬਈ। ਹਾਂਜੀ। ਤੇ ਹੋਰ ਕੌਣ ਕੌਣ ਤੁਹਾਡੇ ਘਰ ਦਾ, ਤੁਹਾਡੇ ਨਾਲ ਕੌਣ ਕੌਣ ਜੀ ਸੀ? ਘਰ ਦੇ ਮੇਰੇ ਭਾਈ ਸੀ, ਮੇਰਾ ਆਪਣੇ ਮੇਰੇ ਚਾਚੇ ਸੀ, ਮੇਰੇ ਭਰਾ ਸੀ। ਅੱਛਾ, ਉਹ ਵੇਲਾ ਦਿਮਾਗ 'ਚ ਨਹੀਂ ਆਉਂਦਾ ਕਿ ਤੁਸੀਂ ਆਪਣੇ ਮਾਂ ਪਿਓ ਨੂੰ ਉੱਥੇ ਉਂਝ ਹੀ ਛੱਡ ਆਏ, ਨਾ ਤੁਸੀਂ ਦਫਨਾਇਆ ਨਾ ਤੁਸੀਂ? ਹਰ ਵੇਲੇ ਆ ਜੀ, ਕੀ ਕਰਦੇ, ਕੀ ਕਰੀਏ, ਮਜਬੂਰ। ਇਤਨੀ ਦੁਆਵਾਂ ਹੀ ਮੰਗਦੇ ਆ, ਜਾਂ ਅੱਲਾ ਵੀ ਉਹਨਾਂ ਨੂੰ ਬਖਸ਼ ਦੇ, ਉਹਨਾਂ ਨੂੰ ਪਾਰ ਕਰ ਦੇ। ਇਹ ਕਰ ਸਕਦੇ ਸਾਂ, ਅਸੀਂ ਕਰ ਕੀ ਸਕਦੇ ਸੀ ਉੱਥੇ? ਵਬਾ ਹੀ ਇਹੋ ਜਿਹੀ ਫੈਲੀ ਹੋਈ ਸੀ ਉੱਥੇ, ਬਹੁਤ ਮਰੇ ਬੰਦੇ। ਅੱਛਾ, ਵਬਾ ਫੈਲੀ ਸੀ ਜਾਂ ਕਿਸੇ ਨੇ ਕੋਈ ਇਸ ਤਰ੍ਹਾਂ ਦੇ ਨਹੀਂ ਸੀ ਕਿ ਜਿਸ ਤਰ੍ਹਾਂ ਸਾਡੇ ਵੱਡੇ ਦੱਸਦੇ ਆ ਕਿ ਖੂਹਾਂ ਦੇ ਵਿੱਚ, ਪਾਣੀਆਂ ਦੇ ਵਿੱਚ? ਉਹ ਪਾਉਂਦੇ ਰਹੇ ਆ, ਉਹ ਪਾਏ ਆ, ਨਹੀਂ ਪਾਣੀ, ਫਿਰ ਪਾਣੀ ਨਹੀਂ ਨਾ ਪੀਂਦੇ ਰਹੇ। ਨਹੀਂ, ਇਹਦਾ ਵਬਾ ਨਾ ਮਰੇ ਆ। ਵਬਾ ਨਾਲ? ਹਾਂਜੀ। ਹੋਰ ਵੀ ਆਦਮੀ ਮਰੇ, ਬੰਦੇ ਬੁੜੀਆਂ। ਅੱਛਾ। ਹਾਂਜੀ। ਦਫਨਾਏ ਨਹੀਂ ਗਏ ਸਾਡੇ ਕੋਲੋਂ। ਤੇ ਤੁਹਾਡਾ ਜਿਹੜਾ ਨਿੱਕਾ ਭਰਾ ਸੀ, ਜਿਹੜਾ ਤੁਸੀਂ ਕਿਹਾ ਕਿ ਅਸੀਂ ਨਹਿਰ 'ਚ ਸਿੱਟਿਆ, ਹਾਂ, ਉਹਦੀ ਕਿਸ ਤਰ੍ਹਾਂ, ਉਹਨਾਂ ਦੀ ਕਿਸ ਤਰ੍ਹਾਂ ਡੈਥ ਹੋਈ? ਉਹ ਵੀ ਬਿਮਾਰੀ ਨਾਲ। ਬਿਮਾਰੀ ਨਾਲ? ਠੀਕ 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 ਠੀਕ। ਉਹਨੂੰ ਇਹ ਸੀ ਨਾ ਵੀ ਬਿਮਾਰੀ ਜਿਹੜੀ ਹੈ ਵੀ ਟੱਟੀਆਂ ਲੱਗ ਜਾਂਦੀਆਂ, ਉਲਟੀਆਂ ਲੱਗ ਜਾਂਦੀਆਂ ਸੀ। ਉਹ ਤਾਉਂ ਦੀ ਬਿਮਾਰੀ ਕੀ ਕਹਿੰਦੇ ਉਹਨੂੰ, ਜੋ ਯਕਦਮ ਹੀ ਗਈ। ਅੱਛਾ ਅੱਛਾ। ਹਾਂਜੀ। ਠੀਕ ਠੀਕ। ਇਹ ਜਦੋਂ ਇੱਥੇ ਆਏ ਆ ਨਾ, ਅਸੀਂ ਜ਼ਰੂਰ ਜੋਗਾਂ ਵੀ ਖੋਲੀਆਂ, ਫਿਰ ਅਦਾਲਿਆਂ ਪਦਾਲਿਆਂ, ਮਤਲਬ ਆ ਇੱਥੇ ਸੀ ਦੇ ਭਰੋਵਾਲ ਖੱਗੇ। ਅੱਛਾ। ਉਹ ਸੀ ਲੈਣ ਲਾੜ। ਫਿਰ ਸਾਡੇ ਕੋਲ ਨਾ ਦਾਣੇ ਨਾ ਆਟਾ। ਉਹਨਾਂ ਨੂੰ ਅਸੀਂ ਆਟਾ 2-3 ਬੋਰੀਆਂ ਲੈ ਆਉਣੀਆਂ, ਦੋ ਬੋਰੀਆਂ ਉਹਨਾਂ ਨੂੰ ਪੀ ਦੇਣੀਆਂ, ਬੋਰੀ ਅਸੀਂ ਰੱਖ ਲੈਣੀ, ਖਾ ਲੈਣੀ। ਉਹਨਾਂ ਨੂੰ ਪੀ ਕੇ ਦਿੰਦੇ ਰਹੇ। ਖਰਾਸ ਸੀ ਦੇ, ਖਰਾਸ ਜਿਹੜੇ ਊਠ ਜੋੜ ਕੇ ਆਟਾ ਪੀਂਦੇ, ਉਹਨਾਂ ਨੂੰ ਮਤਲਬ ਪੀ ਕੇ ਦੇ ਆਉਣੇ ਤੇ ਬਾਕੀ ਅਸੀਂ ਖਾ ਲੈਣਾ। ਇਸ ਤਰ੍ਹਾਂ ਅਸੀਂ ਦਿਹਾੜੇ ਕੱਢੇ। ਮਤਲਬ ਔਖਾ ਹੀ ਸਮਾਂ ਜਿਹੜਾ ਸੀ ਨਾ? ਬੜਾ ਸਮਾਂ ਔਖਾ ਸੀ, ਬੜਾ ਸਮਾਂ ਔਖਾ ਸੀ। ਅੱਛਾ। ਮਤਲਬ ਕਿ ਚੰਗਾ ਭਲਾ ਸਭ ਕੁਝ ਵਸ ਰਿਹਾ ਸੀ, ਇੱਕਦਮ ਰਾਤੋਂ ਰਾਤ ਪਿੰਡੋਂ ਉੱਠੇ, ਮਾਂ ਪਿਓ ਵੀ ਗਏ। ਹਾਂਜੀ ਹਾਂਜੀ। ਜ਼ਮੀਨਾਂ ਵੀ ਗਈਆਂ, ਜਾਇਦਾਦਾਂ ਵੀ ਗਈਆਂ, ਭਰਾ ਵੀ ਗਿਆ। ਹਾਂ, ਭਰਾ ਵੀ ਉਹ ਤੇ ਬਹੁਤ ਗਏ ਜੀ। ਇੱਕ ਥੋੜੇ ਤਾਂ ਨਹੀਂ ਗਏ, ਬਹੁਤ ਜੀ ਗਏ। ਬਹੁਤ ਜੀ ਗਏ। ਹਾਂਜੀ। ਹੋਰ ਵੀ ਨੇੜੇ ਤੇੜੇ ਦੇ ਉੱਥੇ ਫੌਤ ਹੋਏ, ਕਸੂਰ। ਕਦੀ ਦਿਲ 'ਚ ਗਿਲਾ ਨਹੀਂ ਆਉਂਦਾ ਇਸ ਚੀਜ਼ ਦਾ? ਕਿਉਂ ਜੀ, ਸਰ ਜੀ ਕਿਉਂ ਨਹੀਂ ਆਉਂਦਾ? ਆਉਂਦਾ ਕਿਉਂ ਨਹੀਂ? ਉਹ ਸਮਾਂ ਜਦੋਂ ਅੱਖਾਂ ਦੇ ਸਾਹਮਣੇ ਆਉਂਦਾ ਨਾ, ਬਰਦਾਸ਼ਤ ਨਹੀਂ ਹੁੰਦਾ। ਬਰਦਾਸ਼ਤ। ਹੁਣ ਵੇਖੇ ਨਾ, 4 ਬੰਦੇ ਜੇ ਨਗਾਉਂਦੇ ਆ ਤੇ ਉਹਨੂੰ ਤਲਵਾਰ ਨਾਲ ਵੜਦੇ ਆ, ਢੇਰ ਲਾਈ ਜਾਂਦੇ। ਇਹੋ ਜਿਹਾ ਵੀ ਕੁਝ ਵੇਖਿਆ ਆਪਣੀ ਅੱਖੀਂ? ਇਹੋ ਜਿਹਾ ਵੀ ਕੁਝ ਵੇਖਿਆ ਆਪਣੀ ਅੱਖੀਂ? ਬਿਲਕੁਲ। ਮੇਰਾ ਜਿਹੜਾ ਭਣਵਈਆ ਵਾ, ਉਹ ਮਤਲਬ ਵੱਢ ਕੇ ਨਾ, ਉਹਦੇ ਇੱਥੇ ਵੱਜੀ ਸੀ ਤਲਵਾਰ, ਐਂ ਕਰਕੇ। ਅੱਛਾ। ਹੱਥ ਵੱਢਿਆ ਗਿਆ, ਐਂ ਹੀ ਵੱਢਿਆ ਗਿਆ, ਬਾਕੀ ਨਹੀਂ। ਤੇ ਉਹ ਨਾ ਢੇਰ 'ਚ ਸੁੱਟ ਗਏ। ਉਹ ਜਰਾ ਕੁ ਕਮਲਾਇਆ ਗਿਆ, ਉਹ ਨਾ ਫਿਰ ਰੱਬ ਨੇ ਹਿੰਮਤ ਦਿੱਤੀ, ਹੌਲੀ ਹੌਲੀ ਵਿੱਚੋਂ ਨਿਕਲ ਆਇਆ। ਮੁਰਦਿਆਂ ਨਾਲ ਭਰਦੇ, ਮੈਂ ਆਪ ਅੱਖਾਂ ਨਾਲ ਵੇਖੇ ਸਰ ਜੀ। ਅੱਛਾ। ਉਹ ਵੜ ਕੇ ਖੂਹ ਦੇ ਵਿੱਚ ਸਿੱਟੀ ਆਉਂਦੇ ਸੀਗੇ, ਜਾਂ ਢੇਰ ਲਾਈ ਆਉਂਦੇ ਸੀਗੇ। ਉਹਨੇ ਤੁਹਾਨੂੰ ਦੱਸਿਆ ਵੀ ਔਰਤਾਂ ਜਿਹੜੀਆਂ ਨਾ, ਉਹ ਛੋਟਿਆਂ ਬੱਚਿਆਂ ਨੂੰ ਸਰਾਂ ਦੇ ਵਿੱਚ ਬੰਨ੍ਹਦੀਆਂ ਸੀ ਵੀ ਇਹ ਸਾਡੇ ਸਾਹਮਣੇ ਨਾ ਮਾਰਨ, ਅਸੀਂ ਮਰ ਜਾਵਾਂਗੇ। ਹਾਂਜੀ। ਉਹ ਇਹ ਮਕੂਆ ਵੇਖਿਆ। ਔਰਤਾਂ ਨੇ ਬਰਦਾਸ਼ਤ ਨਹੀਂ ਕੀਤਾ ਵੀ ਬੱਚਾ ਮੇਰੇ ਸਾਹਮਣੇ ਵੱਢਿਆ ਜਾਵੇ। ਹਾਂਜੀ। ਮੈਂ ਆਪ ਦੇਖਿਆ ਅੱਖਾਂ ਨਾਲ, ਸਰ ਦੇ ਵਿੱਚ ਬੰਨ੍ਹ ਕੇ ਉਤੋਂ ਮੂਸੜੀ ਜੀ ਬੰਨ੍ਹ ਦਿੱਤੀ, ਪਿਆਰਾ। ਅੱਛਾ, ਕੋਈ ਇਹੋ ਜਿਹਾ ਵੀ ਸਿੱਖ ਹੈਗਾ ਸੀਗਾ ਜਿਹਨੇ ਤੁਹਾਡੀ ਜਾਨ ਬਚਾਈ ਹੋਵੇ? ਉਹ ਤੁਹਾਨੂੰ ਦੱਸਿਆ ਨਹੀਂ ਵੀ ਉਹ ਹੈਗਾ ਸੀ। ਉਹਨੇ ਸਾਨੂੰ, ਜਦੋਂ ਪਿੰਡ ਨੂੰ ਇੱਕ ਜਾਣਾ ਗਿਆ ਕੋਈ ਥੋੜ੍ਹਾ ਜਿਹਾ ਸਮਾਨ ਲੈਣ, ਦੂਏ ਦਾਲੇ ਉਹਨੇ ਸਾਨੂੰ ਕੱਢਿਆ। ਸਰਦਾਰ ਨੇ? ਹਾਂ।
ਉਹਨੇ ਕਿਹਾ ਨਹੀਂ, ਇਹਨਾਂ ਨਾਲ ਰਲ ਕੇ ਖਾਧਾ ਹੋਇਆ। ਅੱਛਾ, ਉਹ ਫਿਰ ਸਾਨੂੰ ਕਾਬਲੇ ਛੱਡ ਕੇ ਗਿਆ ਸੀ। ਸਰਦਾਰ। ਹਾਂਜੀ ਅੱਛਾ ਅੱਛਾ, ਉਹ ਜਿਹੜਾ ਤੁਸੀਂ ਦੱਸ ਰਹੇ ਸੀ ਕਿ ਨਿਹੰਗ ਸਿੰਘ ਸੀ। ਹਾਂਜੀ ਹਾਂਜੀ ਅੱਛਾ ਅੱਛਾ ਹਾਂ ਅੱਛਾ। ਜਦੋਂ ਤੁਸੀਂ ਫਿਰ ਇੱਥੇ ਆਏ, ਹਾਂਜੀ ਜਦੋਂ ਇੱਥੇ ਆਏ ਤੁਸੀਂ ਹਾਂਜੀ ਸਿੱਧਾ ਆ ਕੇ ਨਾਨਕਪੁਰੀ ਬੈਠੇ? ਨਹੀਂ ਹਾਂ ਸਿੱਧਾ ਇੱਥੇ ਨਾਨਕਪੁਰੀ ਆਏ ਹਾਂ। ਨਾਨਕਪੁਰੀ ਆਏ ਹਾਂ। ਇੱਥੇ ਇਹ ਖਾਨਵਾਲ ਜਿਹੜਾ ਨਾ ਹਾਂ, ਹਾਂ। ਸਾਰਾ ਵਿਹਲਾ ਪਿਆ ਸੀ ਅੱਛਾ, ਬਿਲਕੁਲ, ਐਵੇਂ ਥੋੜੇ ਬਹੁਤ ਇੱਥੇ ਸਿੱਖ ਰਹਿੰਦੇ ਸੀ ਖਾਨੇਵਾਲ 'ਚ? ਸਿੱਖ ਬੈਠੇ ਸੀ। ਅੱਛਾ ਸਿੱਖ ਜਿਹੜੇ ਇੱਥੋਂ ਗਏ ਆ ਨਾ ਜਾਂ ਇਧਰੋਂ ਆਏ ਭੈਣੀਆਂ ਤੋਂ, ਉਹ ਬੈਠੇ ਸੀ ਖਾਨਵਾਲ। ਖਾਨੇਵਾਲ, ਠੀਕ 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 ਠੀਕ। ਅੱਛਾ, ਤੇ ਫਿਰ ਇਹ ਜਦੋਂ ਸਰਦਾਰ ਸਾਹਿਬਾਨ ਜਦੋਂ ਤੁਸੀਂ ਪਿੰਡ ਆਏ ਹੋ, ਪਿੰਡ ਦੇ ਵਿੱਚ ਹੈਗੇ ਸੀ ਸਿੱਖ? ਹਾਂ ਅੱਛਾ, ਉਹ ਅਗਲੇ ਦਿਨ ਉੱਠੇ ਇੱਥੋਂ, ਅਗਲੇ ਦਿਨ ਉੱਠੇ, ਉਹ ਫਿਰ ਸਾਨੂੰ ਇੱਥੇ ਬਾਹ ਗਏ ਬਾਗੇ ਤੇ ਇਹਨਾਂ ਕੋਠੇ ਸਾਡਿਆਂ 'ਚ ਬਹਿ ਜਾਓ। ਅੱਛਾ, ਆਪ ਉਹਨਾਂ ਨੇ ਕਿਹਾ ਕਿ ਆਪਣੇ ਸਾਡੇ ਹਾਂ ਕੋਠੇ 'ਚ ਬਹਿ ਜਾਓ। ਉਹ ਪਹਿਲਾਂ ਵੀ ਆਉਣ ਜਾਣ ਸੀ ਸਾਡਾ ਵੱਡਿਆਂ ਦਾ। ਅੱਛਾ, ਹਾਂਜੀ ਨਾਨਕਪੁਰ। ਨਾਨਕਪੁਰ ਅੱਛਾ ਨਹੀਂ, ਉਹ ਆਉਂਦੇ ਜਾਂਦੇ ਉਧਰ ਸੀਗੇ। ਅੱਛਾ ਸਾਡੇ ਵੱਡੇ ਜਿਹੜੇ ਨਾ ਇੱਥੇ ਜਹਾਨੀਆਂ ਆਉਂਦੇ ਹੁੰਦੇ ਸੀਗੇ। ਅੱਛਾ, ਜਹਾਨੀਆਂ ਜਹਾਨੀਆਂ ਇਹ ਲਾਗੇ ਹੀ ਆ ਜਹਾਨੀਆਂ। ਹਾਂਜੀ, ਉਹ ਆਉਂਦੇ ਹੁੰਦੇ ਸੀਗੇ ਤੇ ਉਹ ਫਿਰ ਸਾਨੂੰ ਇੱਥੇ ਇੱਕ ਕੋਠੇ ਸੀਗੇ, ਉਹ ਦੋ ਦੇ ਗਏ, ਇੱਥੇ ਬਹਿ ਜਾਓਗੇ। ਅੱਛਾ, ਇੱਥੇ ਸਿੱਖਾਂ ਨੇ ਕੁਝ ਕਿਹਾ ਤੇ ਨਹੀਂ ਤੁਹਾਨੂੰ? ਨਾ ਨਾ ਅਸੀਂ ਉਹਨਾਂ ਨੂੰ ਕੁਛ ਕਿਹਾ, ਨਾ ਸਾਨੂੰ ਕਿਹਾ। ਅੱਛਾ, ਤੁਹਾਨੂੰ ਦੱਸਿਆ ਨਾ ਥੋੜਾ ਬਹੁਤ ਸਾਨੂੰ ਸਮਾਨ ਵੀ ਦੇ ਗਏ। ਸਮਾਨ ਵੀ ਦੇ ਗਏ ਸੀ। ਹਾਂਜੀ। ਜੀ ਹਾਂ। ਅੱਛਾ, ਤੇ ਹੁਣ ਕਦੀ ਦਿਲ ਕੀਤਾ ਕਿ ਜਿੱਥੇ ਤੁਹਾਡਾ ਜਨਮ ਹੋਇਆ ਮੈਂ ਉਹ ਜਗ੍ਹਾ ਜਾ ਕੇ ਵੇਖਾਂ? ਕਦੀ ਦਿਲ ਕੀਤਾ? ਹੁਣ ਦਿਲ ਹੁਣ ਹੀ ਕਰੀਏ, ਹੁਣ ਗੋਡੇ ਨਹੀਂ ਕੰਮ ਕਰਦੇ, ਤੋਰ ਨਹੀਂ ਹੁੰਦਾ ਤੇ ਵੇਖੀਏ ਕਿਵੇਂ। ਫਿਰ ਵੀ ਅੱਜ ਤੋਂ ਕੋਈ 10-15 ਸਾਲ ਨਹੀਂ ਆਸ ਤਾਂ ਹੈ ਹੁਣ। ਆਸ ਹੈ। ਹਾਂਜੀ, ਲੇਕਿਨ ਉੱਥੇ ਜਦੋਂ ਆਹ ਨਕਸ਼ਾ ਬਦਲਿਆ, ਉਹ ਕਿਉਂ ਨਾ ਬਦਲਿਆ ਹੋਊਗਾ? ਲੇਕਿਨ ਫਿਰ ਵੀ ਇੱਕ ਬੰਦੇ ਨੂੰ ਇੱਕ ਉਮੀਦ ਜੀ ਤੇ ਹੁੰਦੀ ਆ। ਇੱਥੇ ਜਿਹੜਾ ਨਾ ਤੁਹਾਨੂੰ ਦੱਸਿਆ ਵੀ ਇੱਥੇ ਪਿਛਲੇ ਮਨੇ ਮਕਾਨ ਸੀਗੇ ਜਾਂ ਉਧਰ ਸੀ ਦੋ ਤਿੰਨ ਮਕਾਨ, ਕੋਈ ਨਹੀਂ ਸੀ ਇੱਥੇ। ਆ ਸਾਰੇ ਆ ਜਿਹੜੇ ਨਾ ਆ ਨਵੇਂ ਪਾਏ ਜਿੱਥੇ ਆਪਾਂ ਬੈਠੇ। ਅੱਛਾ, ਇੱਥੇ ਰੂੜੀਆਂ ਪਈਆਂ ਸੀ, ਅੱਕ ਸੀਗੇ, ਜੋਆਂ ਪੋਲੀ ਸਾਰੇ ਵਿਹਲ ਪਈ ਸੀ ਨਾ ਛਾਈ। ਜਦੋਂ ਤੁਸੀਂ ਇੱਥੇ ਆ ਕੇ ਵਸੇ ਤੇ ਤੁਹਾਡੀ ਜਿਸ ਤਰ੍ਹਾਂ ਤੁਸੀਂ ਮੈਨੂੰ ਦੱਸਿਆ ਕਿ ਇਮਦਾਦ ਕਿਹਨਾਂ ਨੇ ਕੀਤੀ, ਕਿਹਨਾਂ ਨੇ ਤੁਹਾਨੂੰ ਹਾਜੀ ਸਾਰਾ? ਸ਼ੇਖ ਵੀਰ ਜੀ, ਅਮੀਨ ਸ਼ਾਹ। ਅੱਛਾ, ਹਾਂਜੀ, ਉਹ ਕੀ ਤੁਹਾਡੇ ਨਾਲ ਕੀ ਹੈਲਪ ਕੀਤੀ ਉਹਨਾਂ ਨੇ? ਹੈਲਪ ਉਹਨਾਂ ਨੇ ਸਾਡੇ ਨਾਲ ਜਿਹੜੀ ਵੀ ਨਹੀਂ ਕੀਤੀ ਉਹ ਵੀ ਕੀਤੀ। ਉਹਨਾਂ ਨੇ ਸਾਨੂੰ ਕੱਪੜੇ ਦਿੱਤੇ, ਖਾਣਾ ਦਿੱਤੇ, ਦਾਣੇ ਦਿੰਦੇ ਰਹੇ ਸਾਨੂੰ। ਅੱਛਾ, ਹਾਂਜੀ। ਹੋਰ ਕਿਸੇ ਚੀਜ਼ ਦੀ ਘਾਟਵਾਦ ਹੁੰਦੀ ਸੀ, ਸਾਰਾ ਹੈਲਪ ਕਰਦੇ ਸੀ ਉਹ? ਮੇਰਾ ਮਤਲਬ ਕਹਿੰਦਾ ਮੇਰੀ ਬੱਚੀ ਜੋ ਜਵਾਨ ਹੈ, ਉਹਨਾਂ ਨੇ ਸਾਨੂੰ ਇਮਦਾਦ ਦਿੱਤੀ ਵੀ ਇਹਨੂੰ ਗਿਆ ਜਾਂ ਆਪ ਸਮਾਨ ਲਿਆ ਦੇਣਾ ਜਾਂ ਪੈਸੇ ਦੇ ਜਾਣੇ। ਜੇ ਮੇਰਾ ਬੱਚਾ ਮਜ਼ਦੂਰ ਹੈ ਉਹਨੂੰ ਵੀ ਇਮਦਾਦ ਦਿੱਤੀ ਉਹਨਾਂ ਨੇ। ਕੀ ਨਾਂ ਦੱਸਿਆ ਉਹਨਾਂ ਨੂੰ ਤੁਸੀਂ? ਹਾਜੀ ਸ਼ੇਖ ਵੀਰ, ਅਮੀਨ ਸ਼ਾਹ। ਅਮੀਨ ਸ਼ਾਹ ਤੇ ਹਾਜੀ ਸ਼ੇਖ ਖੱਗਾ। ਅੱਛਾ, ਹਾਂਜੀ, ਠੀਕ ਠੀਕ ਠੀਕ। ਅੱਛਾ, ਤੇ ਹੁਣ ਵੀ ਉਹ ਹੈਗੇ ਆ ਉਹਨਾਂ ਦੇ ਬੱਚੇ ਹੈਗੇ ਇੱਥੇ ਖਾਨੇਵਾਲ ਹੀ ਰਹਿੰਦੇ ਆ ਨਹੀਂ ਨਾਨਕਪੁਰ? ਇੱਥੇ ਪਰ ਉਹ ਆ ਕੋਈ ਇਸਲਾਮਾਬਾਦ ਆ, ਕੋਈ ਕਿਤੇ ਖਿਲਰ ਖੁਲਰ ਗਿਆ। ਅੱਛਾ ਅੱਛਾ ਅੱਛਾ, ਚਲੋ ਉਹਨਾਂ ਦੀ ਚੰਗੀ ਗੱਲ ਤੇ ਯਾਦ ਆ ਨਾ। ਹਾਂ ਚੰਗੀ। ਉਹਨਾਂ ਨੇ ਔਖੇ ਵੇਲਾ ਜਿਹੜਾ ਸੀ ਉਹ ਤੁਹਾਡਾ ਨਹੀਂ ਉਹਨਾਂ ਨੇ ਸਾਡਾ ਵੇਲਾ ਨਿਗਾਇਆ ਜੀ, ਐਵੇਂ ਕਿਉਂ ਕਹੀਏ। ਹਾਂ ਨਿਗਾਇਆ, ਹਾਂ, ਚੰਗਾ ਵੇਲਾ ਤੇ ਫਿਰ ਜਿੰਨੇ ਚੰਗੀ ਬਹੁਤ ਕੀਤੀ ਚੰਗਾ ਵੇਲਾ ਸਾਡਾ ਨਿਗਾਇਆ ਜੀ। ਹੂੰ, ਸਾਨੂੰ ਮੱਖਣ ਦਿੰਦੇ ਰਹੇ ਆ ਮੱਝਾਂ ਦਾ, ਅੱਛਾ। ਲੱਸੀ ਅਸੀਂ ਉੱਥੋਂ ਲਿਆਉਣੀ ਪੀਣੀ। ਸਾਡੇ ਕੋਲ ਤਾਂ ਪਸ਼ੂ ਕੋਈ ਨਹੀਂ ਸੀਗਾ, ਬਲਦ ਸੀ ਦੇ ਬਸ। ਤੇ ਬਾਅਦ ਚ ਅੱਲਾਹ ਤਾਲਾ ਨੇ ਸਾਡੀ ਸੁਣ ਲਈ, ਅਸੀਂ ਵੀ ਕੁਝ ਬਣ ਗਏ। ਚਲੋ ਉਹਨਾਂ ਦੀ ਮਿਹਰਬਾਨੀ ਹੈ ਜੀ, ਬੜੀ ਬੜੀ ਮਿਹਰਬਾਨੀ, ਬੜੀ ਬੜੀ ਮਿਹਰਬਾਨੀ। ਅੱਛਾ, ਲੇਕਿਨ ਉਹਨਾਂ ਦੇ ਹਾਜੀ ਸ਼ੇਖ ਵੀਰ ਜਿਹੜਾ ਨਾ, ਉਹਦੇ ਔਲਾਦ ਕੋਈ ਨਹੀਂ ਸੀ ਹੋਈ। ਅੱਛਾ ਅੱਛਾ, ਹਾਂਜੀ, ਇਸ ਗੱਲ ਉਹਨੇ 3-4 ਹੱਜ ਨਾ ਔਲਾਦ ਪਿੱਛੇ ਕੀਤੇ, ਲੇਕਿਨ ਅੱਲਾ ਨੂੰ ਨਹੀਂ ਮਨਜ਼ੂਰ। ਅੱਛਾ, ਹੁਣ ਤੁਸੀਂ ਕੀ ਚਾਹੁੰਦੇ ਹੋ ਕਿ ਵੰਡ ਰਾਹੀਂ ਜਾਂ ਆਪਸ ਦੇ ਵਿੱਚ ਲੜਾਈ ਰਾਹੀਂ ਜੋ 47 ਦੇ ਵਿੱਚ ਹੋਇਆ ਔਰ ਪਿਛਲੇ 70 ਸਾਲਾਂ ਤੋਂ ਅਸੀਂ ਜੋ ਕੁਝ ਹੁੰਦਾ ਆ ਰਿਹਾ, ਇਹ ਹੋਣਾ ਚਾਹੀਦਾ ਜਾਂ ਅਮਨ ਭਾਈਚਾਰਾ ਮੁਹੱਬਤ? ਅਮਨ ਹੀ ਹੋਣਾ ਚਾਹੀਦਾ ਜੀ। ਤੁਹਾਡਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਤੁਹਾਡਾ। ਬਜ਼ੁਰਗਾਂ ਨਾਲ ਗੱਲਬਾਤ ਕੀਤੀ ਔਰ ਬਜ਼ੁਰਗਾਂ ਨੇ ਸਾਰੀ ਕਹਾਣੀ ਉਹ ਦੱਸੀ ਜੋ ਇਹਨਾਂ ਨੇ ਆਪਣੇ ਪਿੰਡ ਤੇ ਉਸ ਵੇਲੇ ਹੰਡਾਈ, ਕਿਸ ਤਰ੍ਹਾਂ ਇਹਨਾਂ ਦੇ ਮਾਂ ਪਿਓ ਉਸ ਵੇਲੇ ਵਬਾ ਰਾਹੀਂ, ਅਗਰ ਡੂੰਘਾਈ 'ਚ ਵੇਖੀਏ ਤਾਂ ਅਸਲ ਦੇ ਵਿੱਚ ਵੰਡ ਰਾਹੀਂ ਹੀ ਸਾਰਾ ਕੁਝ ਹੋਇਆ। ਔਰ ਇਹਨਾਂ ਦੇ ਵੱਡਾ ਸੀ ਗੁਲਾਮ ਕਾਦਰ, ਨਿਆਮਤੁੱਲਾ, ਅਬਦੁਲ ਕਾਦਰ ਵੱਡੇ ਸੀ ਇਹਨੇ ਤੁਹਾਡੇ? ਹਾਂ ਚਾਚੇ। ਅੱਛਾ, ਚਾਚੇ ਸੀ। ਹਾਂਜੀ, ਠੀਕ ਠੀਕ ਠੀਕ। ਉਹ ਵੀ ਫੌਤ ਹੋ ਗਏ। ਸੋ ਸਾਰਾ ਕੁਝ ਇਹਨਾਂ ਨੇ ਆਪਣੇ ਪਿੰਡੇ ਤੇ ਹੰਡਾਇਆ, ਇਹਨਾਂ ਦੇ ਮਾਂ ਪਿਓ ਉਸ ਵੰਡ ਰਾਹੀਂ ਇਹਨਾਂ ਤੋਂ ਵਿਛੜੇ। ਫਿਰ ਇਹਨਾਂ ਨੇ
ਆਪਣੀ ਜ਼ਿੰਦਗੀ ਨਵੇਂ ਸਿਰੇ ਤੋਂ ਕਿਸ ਤਰ੍ਹਾਂ ਇਹਨਾਂ ਨੇ ਸ਼ੁਰੂਆਤ ਕੀਤੀ। ਸੋ ਇਹ ਵੰਡ ਦੀ ਇੱਕ ਹੋਰ ਕਹਾਣੀ ਤੁਹਾਡੇ ਰੂਬਰੂ ਪੇਸ਼ ਕੀਤੀ ਹੈ। ਇਸ ਤਰ੍ਹਾਂ ਦੀਆਂ ਕਹਾਣੀਆਂ, ਇਸ ਤਰ੍ਹਾਂ ਦੀਆਂ ਦਾਸਤਾਨਾਂ ਦਾ ਮਕਸਦ ਸਿਰਫ ਉਹਨਾਂ ਲੋਕਾਂ ਤੱਕ ਜੋ ਨਫ਼ਰਤ ਫੈਲਾਉਂਦੇ ਨੇ, ਉਹਨਾਂ ਲੋਕਾਂ ਤੱਕ ਇਹਨਾਂ ਕਹਾਣੀਆਂ ਨੂੰ ਪਹੁੰਚਾਉਣਾ ਹੈ। ਇਸ ਤਰ੍ਹਾਂ ਦੀਆਂ ਕਹਾਣੀਆਂ ਤੁਹਾਡੇ ਰੂਬਰੂ ਕਰਦੇ ਰਹਾਂਗੇ। ਅਗਲੇ ਪ੍ਰੋਗਰਾਮ 'ਚ ਫਿਰ ਮਿਲਦੇ ਹਾਂ। ਰੱਬ ਰਾਖਾ ਜੀ।